ਬਾਬੇ ਦੋ ਯਾਰ ਸਨ ਤੇ ਬੈਠੇ ਨੇ ਤੇ ਉਹਨਾਂ ਨੂੰ ਕਿਸੇ ਇਲਾਕੇ ਦੇ ਵਿੱਚ ਕੰਮ ਪੈ ਗਿਆ। ਜਿਹੜੇ ਇਲਾਕੇ 'ਚ ਉਹਨਾਂ ਨੂੰ ਕੰਮ ਪਿਆ ਸੀ ਉਸ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਉਹਨਾਂ ਦਾ ਜਾਣੂ ਵਾਕਫ ਕੋਈ ਨਹੀਂ ਤੇ ਪਰੇਸ਼ਾਨ ਇਸ ਗੱਲ ਤੋਂ ਵੀ ਕੰਮ ਪੈ ਗਿਆ ਤੇ ਸਾਡਾ ਉੱਥੇ ਕੋਈ ਜਾਣੂ ਵਾਕਫ ਕੋਈ ਨਹੀਂ ਤੇ ਕਿਵੇਂ ਕੰਮ ਹੋਏਦਾ। ਉਹਨਾਂ ਦੋਵਾਂ ਬੰਦਿਆਂ ਦਾ ਨਾ ਇੱਕ ਸੰਗੀ ਹੋਰ ਆ ਗਿਆ ਤੇ ਉਹਨੇ ਆਖਿਆ ਕੀ ਗੱਲ ਹੈ ਬਈ ਮੂੰਹ ਲਮਕਾ ਕੇ ਬੈਠੇ ਹੋ ਖੈਰ ਹੈ। ਉਹਨੇ ਆਖਿਆ ਕੰਮ ਪੈ ਗਿਆ ਕੋਈ ਕਸੂਤਾ ਜਿਹਾ ਤੇ ਪਰੇਸ਼ਾਨ ਇਸ ਗੱਲ ਤੋਂ ਆ ਕਿ ਇਹਦਾ ਰਾਹ ਨਹੀਂ ਪਿਆ ਲੱਭਦਾ ਤੇ ਉੱਥੇ ਸਾਡਾ ਜਾਣੂ ਵਾਕਫ ਕੋਈ ਨਹੀਂ ਤੇ ਉਸ ਆਖਿਆ ਪਰੇਸ਼ਾਨ ਨਾ ਹੋਵੋ, ਜਿਹੜੇ ਪਿੰਡ ਤੁਹਾਨੂੰ ਕੰਮ ਪਿਆ ਉਸ ਪਿੰਡ ਮੇਰਾ ਤਲਕ ਵਾਲਾ ਇੱਕ ਬੰਦਾ ਹੈ। ਤੇ ਉਹਨਾਂ ਆਖਿਆ ਹਾਲਾ ਤੇ ਉਸ ਆਖਿਆ ਜਦੋਂ ਜਾਓਗੇ ਨਾ ਉਸ ਪਿੰਡ ਤੇ ਜਾ ਕੇ ਪੁੱਛ ਲਿਓ ਵੀ ਅਸਾਂ ਇਬਰਾਹੀਮ ਨੂੰ ਮਿਲਣਾ ਤੇ ਨਾਮਵਰ ਆਦਮੀ। ਉਹਨਾਂ ਆਖਿਆ ਠੀਕ ਹੈ ਬਾਈ ਤੇਰਾ ਭਲਾ ਹੋਵੇ। ਇਹ ਦੋਵੇਂ ਬੰਦੇ ਨਾ ਟਾਂਗੇ ਤੇ ਬੈਠੇ ਨੇ ਤੇ ਹੈ ਦਰਾਡਾ ਸੀ ਜ਼ਰਾ, ਗੱਡੀਆਂ ਬਦਲਦੇ ਜਦੋਂ ਉੱਥੇ ਆਪਣੇ ਅੱਗੋਂ ਟਾਂਗੇ ਤੇ ਬੈਠੇ ਜਦੋਂ ਪਿੰਡ ਪੜੇ ਨੇ ਨਾ ਤੇ ਟਾਂਗੇ ਤੋਂ ਲੈਂਦਿਆਂ ਹੀ ਕਿਸੇ ਨੂੰ ਪੁੱਛ ਲਿਆ ਨੇ ਵੀ ਅਸਾਂ ਇੱਥੇ ਇਬਰਾਹੀਮ ਨੂੰ ਮਿਲਣਾ ਤੇ ਉਹਨੇ ਆਖਿਆ ਗਲੀ 'ਚ ਵੜੋ ਤੇ ਚੌਥਾ ਘਰ ਇਬਰਾਹੀਮ ਦਾ। ਜਿਹੜੇ ਵੇਲੇ ਇਬਰਾਹੀਮ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਨੇ ਤੇ ਅੰਦਰੋਂ ਬੀਬੀ ਪੁੱਛਿਆ ਕੌਣ ਹੋ ਤੇ ਉਹਨੇ ਆਖਿਆ ਬੀਬੀ ਇਹ ਘਰ ਇਬਰਾਹੀਮ ਦਾ ਤੇ ਉਹਨੇ ਆਖਿਆ ਬਿਲਕੁਲ ਇਬਰਾਹੀਮ ਦਾ। ਤੁਸੀਂ ਆਖਿਆ ਅਸੀਂ ਇਬਰਾਹੀਮ ਦੇ ਪ੍ਰਾਹੁਣੇ ਆ ਤੇ ਉਸ ਦਰਵਾਜ਼ਾ ਖੋਲਿਆ ਤੇ ਉਹਨੇ ਆਖਿਆ ਵੀਰ ਅੰਦਰ ਨੰਗ ਆ। ਇਹ ਦੋਵੇਂ ਜਦੋਂ ਅੰਦਰ ਲੰਘੇ ਨੇ ਨਾ ਤੇ ਬੀਬੀ ਤੇ ਨਹੀਂ ਸੀ ਜਾਣਦੀ ਤੇ ਬੰਦੇ ਜਿਹੜੇ ਦੋਵੇਂ ਗਏ ਨੇ ਇਹ ਵੀ ਇਬਰਾਹੀਮ ਦੇ ਸ਼ਕਲ ਤੋਂ ਵਾਕਿਫ ਨਹੀਂ ਸਨ। ਉਹਨਾਂ ਨੂੰ ਤੇ ਕਿਸੇ ਦੱਸਿਆ ਸੀ ਨਾ। ਬੀਬੀ ਨੇ ਫਟਾਫਟ ਉਹ ਗਰਮੀਆਂ ਦੀ ਬਹਾਰ ਸੀ ਸੱਤੂ ਗੁੜ ਪਾਇਆ ਖੋਰ ਕੇ ਸੋਹਣਾ ਠੰਡਾ ਮਿੱਠਾ ਕਰਕੇ ਪਾਣੀ ਆ ਸੱਤੂ ਪਿਆਏ ਤੇ ਆਖਣ ਲੱਗੇ ਭੈਣ ਅਸਾਂ ਇਬਰਾਹੀਮ ਨੂੰ ਮਿਲਣਾ ਤੇ ਆਖਣ ਲੱਗੀ ਵੀਰ ਕੋਈ ਗੱਲ ਨਹੀਂ ਬੱਚਾ ਘੱਲ ਨਹੀਂ ਆ ਕੋਈ ਡੇਰੇ ਤੇ ਆਪੇ ਇਬਰਾਹੀਮ ਆ ਜਾਂਦੇ ਨੇ। ਉਹ ਬੀਬੀ ਇਬਰਾਹੀਮ ਦੀ ਬੀਵੀ ਸੀ। ਉਹਨੇ ਬੱਚੇ ਨੂੰ ਭਜਾਇਆ ਵੀ ਜਾ ਡੇਰੇ ਸੁਨਾ ਦੇ ਘਰ ਪ੍ਰਾਹੁਣੇ ਆਏ ਨੇ। ਉਸੇ ਵੇਲੇ ਉਹ ਜਣਾ ਡੇਰਿਓਂ ਘਰ ਆ ਗਿਆ। ਦੁਪਹਿਰ ਲੱਗੇ ਸੀ ਜਿਹੜੇ ਵੇਲੇ ਦੀ ਇਹ ਗੱਲ ਤੇ ਬੀਬੀ ਫਟਾਫਟ ਇਸ ਤਰ੍ਹਾਂ ਕੀਤਾ ਕੁੱਕੜ ਕੋਇਆ ਗੋਸ਼ਤ ਬਣਾ ਸੰਵਾਰ ਕੇ ਨਾ ਤੇ ਉਹਨਾਂ ਦੇ ਗੱਲਬਾਤ ਕਰਦਿਆਂ ਕੁਰਦਿਆਂ ਨੂੰ ਉਹਨਾਂ ਰੋਟੀ ਪਕਾ ਛੜੀ। ਆ ਤੰਦੂਰ ਤੇ ਰੋਟੀਆਂ ਲਾਈਆਂ, ਸਾਲਨ ਪਕਾਇਆ, ਰੋਟੀ ਪਕਾਈ, ਉਹਨਾਂ ਨੂੰ ਟੁੱਕਰ ਖਵਾਇਆ। ਉਹਨਾਂ ਆਉਣ ਵਾਲੇ ਜਣਿਆਂ ਜਿਹੜੇ ਵੇਲੇ ਆਪਣੀ ਗੱਲ ਸੁਣਾਈ ਨਾ ਤੇ ਇਹਨੂੰ ਸਮਝ ਆ ਗਈ ਇਸ ਗੱਲ ਦੀ, ਇਸ ਇਬਰਾਹੀਮ ਨੂੰ ਸਮਝ ਆ ਗਈ ਇਸ ਗੱਲ ਦੀ ਵੀ ਇਹ ਪ੍ਰਾਹੁਣੇ ਜਿਹੜੇ ਕੰਮ ਆਏ ਨੇ ਨਾ ਇਹ ਮੇਰੇ ਵੱਲ ਨਹੀਂ ਆਏ, ਇਹ ਆਏ ਨੇ ਮੇਰੇ ਦੁਸ਼ਮਣ ਇਬਰਾਹੀਮ ਵੱਲ। ਉਸੇ ਇੱਕ ਪਿੰਡ ਦੇ ਵਿੱਚ ਇੱਕੋ ਨਾਂ ਦੇ ਕਈ ਬੰਦੇ ਹੁੰਦੇ ਨੇ, ਅਵੈਸ ਨਾਂ ਦੇ ਕਈ ਬੰਦੇ ਹੋਰ ਵੀ ਨੇ, ਸਾਦਕ ਨਾਂ ਦੇ ਕਈ ਬੰਦੇ ਹੋਰ। ਉਹਨੂੰ ਸਮਝ ਆ ਗਈ ਵੀ ਜਿਹੜੀ ਇਹ ਗੱਲ ਪੇ ਦੱਸਦੇ ਨੇ ਕੰਮ ਮੇਰੇ ਵੱਲ ਨਹੀਂ ਆਏ, ਇਹਨਾਂ ਮਿਲਣਾ ਇਬਰਾਹੀਮ ਉਸ ਨੂੰ ਪਰ ਦੱਸਿਓ ਨਾ। ਰੋਟੀ ਛੋਟੀ ਖਵਾ ਕੇ ਚਾਹ ਛਾ ਪਿਆਈ, ਹੁੱਕਾ ਤੰਬਾਕੂ ਲਾਗੀ ਕੰਮੀ ਜਾਂ ਜੋ ਵੀ ਬੰਦਿਆਂ ਦੇ ਕੋਲ ਚੌਰੀਆਂ ਦੇ ਡੇਰੇ ਹੁੰਦੇ ਸਨ ਨਾ ਤੇ ਇਹ ਗੱਲ ਮੈਂ ਨਾਲ ਜ਼ਰੂਰ ਐਡ ਕਰਾਂਦਾ ਕਿ ਕਮੀਆਂ ਦੇ ਬਗੈਰ ਚੌਰੀ ਵੀ ਕਿਸੇ ਖਾਤੇ ਦਾ ਨਹੀਂ ਹੁੰਦਾ। ਆਖਿਆ ਜਾਂਦਾ ਸੀ ਵਾੜ ਕੰਮੀ ਸਾਡੇ ਵਾੜ ਆ ਤੇ ਕੰਮੀ ਦੇ ਦੁੱਖ ਸੁੱਖ ਚ ਜੱਟ ਰਲਦਾ ਸੀ, ਆ ਖੁਸ਼ੀ ਕਮੀ ਦੇ ਵਿੱਚ ਜਿੰਨੀ ਹੋ ਸਕਦਾ ਮਦਦ ਕਰਦਾ ਸੀ। ਤੇ ਇੱਥੇ ਹੀ ਪੁਆਇੰਟ ਉਹ ਬੀਬੀ ਵਾਲਾ ਨਾਲ ਹੀ ਬਣਦਾ। ਇਹ ਦਾਨੇ ਬੰਦੇ ਬੈਠੇ ਉਹ ਸਾਰੇ ਤੇ ਸੁਣਨ ਵਾਲੇ ਵੀ ਬੜੇ ਬੜੇ ਬਰੀਕ ਬੰਦੇ ਨੇ ਕਿ ਉਹ ਬੀਬੀ ਕਿੱਡੀ ਕੁ ਦਾਨੀ ਤੇ ਖਾਨਦਾਨੀ ਏ ਕਿ ਜਿਹਨੇ ਫਟਾਫਟ ਆਉਂਦਿਆਂ ਸਾਰ ਪ੍ਰਾਹੁਣਿਆਂ ਨੂੰ ਪਹਿਲਾਂ ਚਾਹ ਪਾਣੀ ਪੁੱਛਿਆ, ਸਤੂ ਖੋਰ ਕੇ ਦਿੱਤੇ ਤੇ ਨਾਲ ਹੀ ਉਹਨੇ ਅੰਨ ਪਾਣੀ ਦਾ ਆਸਰਾ ਕਰ ਲਿਆ। ਇਹ ਘਰ ਘਰਾਣੇ ਤੇ ਤਰਬੀਅਤ ਦੀਆਂ ਬਾਤਾਂ ਹੁੰਦੀਆਂ ਨੇ, ਨਸਲੀ ਖਾਨਦਾਨੀ ਬੀਬੀਆਂ ਇੰਜ ਕਰਦੀਆਂ। ਖਾਨਦਾਨੀ ਦੀ ਨਿਸ਼ਾਨੀ ਇਹ ਹੈ ਆ ਸਾਂਗੜ ਦੀ ਘੋੜੀ ਤੇ ਸਵਾਰ ਨੇ ਮੇਦਾ ਉਹਨੂੰ ਜਿਗਰੀ ਚਾਲਾਂ ਨੇ ਤੇ ਕੁਝ ਘੋੜੀਆਂ ਨੇ ਉਹਨਾਂ ਨੂੰ ਉੱਤੇ ਪੈ ਕੇ ਦੱਸਣਾ ਪੈਂਦਾ ਰੋਹਾਲ ਆਈ ਟੋਰ ਛੁਤਰ ਆਈ ਟੋਰ ਇਹ ਵੀ ਆਈ ਟੋਰ। ਹਾ
ਜਿਹੜੇ ਵੇਲੇ ਇਬਰਾਹਿਮ ਨੂੰ ਪਤਾ ਲੱਗ ਗਿਆ ਨਾ ਇਸ ਗੱਲ ਦਾ, ਪ੍ਰਾਹੁਣੇ ਮੇਰੇ ਨਹੀਂ, ਮੇਰੇ ਦੁਸ਼ਮਣ ਇਬਰਾਹਿਮ ਦੇ ਨੇ, ਤੇ ਜਿਹੜਾ ਉਹ ਇਬਰਾਹਿਮ ਸੀ ਨਾ ਜਿਹਦੇ ਹਾਲ ਅਸਲ ਪ੍ਰਾਹੁਣੇ ਆਏ ਸਨ, ਉਹ ਇਸ ਇਬਰਾਹਿਮ ਦਾ ਦੁਸ਼ਮਣ ਏਡਾ ਪੱਕਾ ਸੀ, ਕੋਈ ਕਤਲਾਂ ਦੇ ਵੈਰ ਚੱਲਦੇ ਸਨ। ਤੇ ਟੁੱਕਰ ਪਾਣੀ ਖਵਾ ਕੇ, ਚਾਹ ਸ਼ਾਹ ਪਿਆ ਕੇ, ਹੁੱਕਾ ਤੰਬਾਕੂ ਸਾਰਾ ਕੁਝ ਕਰਕੇ ਨਾ, ਤੇ ਆਪਣੇ ਕੰਮੀ ਨੂੰ ਆਖਣ ਲੱਗਾ ਬਈ ਇਹ ਨਾ ਉਸ ਇਬਰਾਹਿਮ ਵੱਲ ਛੱਡਿਆ ਮੇਰੇ ਪ੍ਰਾਹੁਣੇ, ਇਹ ਉਹਦੇ ਪ੍ਰਾਹੁਣੇ ਨੇ। ਤੇ ਉਹਨੇ ਆਖਿਆ ਅਸੀਂ ਤੇਰੇ ਪ੍ਰਾਹੁਣੇ ਨਹੀਂ, ਤੁਸੀਂ ਆਖਿਆ ਮੇਰੇ ਹੀ ਪ੍ਰਾਹੁਣੇ ਹੋ ਗਏ, ਆ ਸਾਡੇ ਪਿੰਡ ਆਏ ਹੋ, ਤੇ ਸਾਡਾ ਪਿੰਡ ਦਾ ਭਰਾ ਏ, ਮੇਰਾ ਭਰਾ ਏ ਇਬਰਾਹਿਮ, ਤੇ ਜਾਓ ਉਹਦੇ ਹੱਲ। ਉਹ ਜਿਹੜੇ ਵੇਲੇ ਕੰਮੀ ਨੇ ਉਹ ਪ੍ਰਾਹੁਣਿਆਂ ਨੂੰ ਨਾਲ ਲਿਆ ਤੇ ਜਾ ਕੇ ਬੂਹਾ ਖੜਕਾਇਆ ਉਸਨੂੰ, ਤੇ ਉਹਨੇ ਆਖਿਆ ਹਾਂਜੀ ਬਈ ਆਓ, ਕਿਵੇਂ, ਬਿਸਮਿਲ੍ਲਾ। ਤੇ ਉਹਨੇ ਆਖਿਆ ਜੀ ਚੌਧਰੀ ਸਾਹਿਬ ਹੈ ਤੁਹਾਡੇ ਪ੍ਰਾਹੁਣੇ ਨੇ। ਤੇ ਉਹਨੇ ਪ੍ਰਾਹੁਣੇ ਅੰਦਰ ਬਾਲੇ ਤੇ ਆਖ ਲਗਾ ਕੋਈ ਅੰਨ ਪਾਣੀ ਚਾਹ ਦਾ ਆਸਰਾ ਕਰੀ। ਤੇ ਉਹਨੇ ਆਖਿਆ ਬਿਲਕੁਲ ਨਹੀਂ ਕਰਨਾ, ਅਸੀਂ ਰੋਟੀ ਖਾ ਕੇ ਆਏ ਆ, ਚਾਹ ਪੀ ਕੇ ਆਏ ਆ, ਹੁੱਕਾ ਪੀ ਕੇ ਆਏ। ਤੇ ਉਹਨੇ ਆਖਿਆ ਤੁਸੀਂ ਕਿੱਥੋਂ ਪੀ ਆਏ ਹੋ ਬਈ, ਦੱਸ ਦਿਓ ਭਈ ਏਡੀ ਦੂਰੋਂ ਆਏ ਆ ਤੇ ਰੋਟੀ ਚਾਹ ਪਾਣੀ ਕਿੱਥੋਂ ਹੋ ਗਿਆ। ਤੇ ਉਹਨੇ ਦੱਸਿਆ ਵੀ ਇੰਜ ਇੰਜ ਇਬਰਾਹੀਮ ਵੱਲ ਆਉਣਾ ਤੇਰੇ ਵੱਲ ਸੀ, ਤੇ ਇਬਰਾਹੀਮ ਦਾ ਬੰਦਾ ਨਾਂ ਦਾ ਬੰਦਾ ਜਿਹੜਾ ਉਹ ਨਾ ਸੀ, ਅਸੀਂ ਟੁਰ ਗਏ ਸਾਂ ਉਸ ਘਰ। ਉਹਨੇ ਆਖਿਆ ਉਹ ਤੇ ਮੇਰਾ ਦੁਸ਼ਮਣ ਹੈ। ਉਹਨੇ ਆਖਿਆ ਹੈ, ਪ੍ਰਾਹੁਣੇ ਆਖਿਆ ਹੈ ਉਹ ਤੇਰਾ ਦੁਸ਼ਮਣ ਹੈ। ਤੇ ਉਹਨੇ ਆਖਿਆ ਉਹ ਤੇ ਮੇਰਾ ਦੁਸ਼ਮਣ ਹੈ, ਸਾਡਾ ਵੈਰ ਚੱਲਦੇ ਨੇ ਪਏ ਕਤਲਾਂ ਦੇ। ਉਹਨੇ ਆਖਿਆ ਫਿਰ ਰੱਬਾ ਸੋਹਣਿਆ ਇੰਜ ਦੇ ਦੁਸ਼ਮਣ ਸਾਨੂੰ ਵੀ ਦੇ। ਐਡਾ ਗੈਰਤਮੰਦ, ਐਡਾ ਇੱਜ਼ਤਦਾਰ, ਐਡਾ ਮਹਿਮਾਨ ਨਵਾਜ਼, ਏਡੀਆਂ ਯਾਵਾਂ ਤੇ ਸ਼ਰਮ ਵਾਲਾ ਦੁਸ਼ਮਣ ਰੱਬ ਸਾਰਿਆਂ ਨੂੰ ਹੀ ਦੇ ਭਾਈ। ਫੇਰ ਅੱਗੋਂ ਕੀ ਹੋਇਆ, ਉਸ ਇਬਰਾਹੀਮ ਨੇ ਇਸ ਇਬਰਾਹੀਮ ਵੱਲ ਆਪਣੀ ਬੱਚੀ ਦਾ ਸਾਕ ਦਿੱਤਾ ਸੀ। ਉਹਨੇ ਆਖਿਆ ਮੈਂ ਭੁੱਲ ਗਿਆ, ਮੈਂ ਖੁੰਝ ਗਿਆ। ਬਾਬਾ ਜੀ ਅਨਵਰ ਸਾਹਿਬ, ਉਹ ਬੰਦਾ ਖੁੰਝ ਜਾਂਦਾ, ਭੁੱਲਣ ਆ ਰਹੇ। ਆ ਗੱਲ ਏਡੀ ਪੁਰਾਣੀ ਨਹੀਂ, ਲੇਕਿਨ ਮੇਰੇ ਜੰਮਣ ਤੋਂ ਪਹਿਲਾਂ ਦੀ ਹੈ। 32 ਸਾਲ ਉਮਰ ਮੇਰੀ ਵੀ ਹੋ ਗਈ ਹੈ, ਤੇ ਫਿਰ ਗੱਲ ਥੋੜੀ ਜੀ ਉਹ ਗੱਲ ਅੱਜ ਬਹਿ ਕੇ ਅਸੀਂ ਪਿੰਡ ਟਾਹਲੀ ਵਾਲੇ ਚੌਧਰੀ ਆਜ਼ਮ ਘੁੰਮਣ ਸਾਹਿਬ ਦੇ ਡੇਰੇ ਬੈਠੇ ਆ। ਅਵੈਸ ਭਾਈ ਚੌਧਰੀ ਆਜ਼ਮ ਘੁੰਮਣ ਸਾਹਿਬ ਦੇ ਬੇਟੇ ਨੇ, ਅਵੈਸ ਘੁੰਮਣ ਸਾਹਿਬ, ਤੇ ਬਾਬਾ ਜੀ ਅਨਵਰ ਲੰਬੜਦਾਰ ਸਾਹਿਬ ਦੇ ਇਹ ਅਵੈਸ ਭਾਈ ਦੋਤਰੇ ਨੇ। ਤੇ ਡੇਰੇ ਬਹਿ ਕੇ ਅੱਜ ਗੱਲ ਪੇ ਸੁਣਾਉਂਦੇ ਆ। ਗੱਲ ਹੋਵੇ ਤਾਂ ਹੀ ਗੱਲਾਂ ਕੰਡ ਪਿੱਛੋਂ ਵੀ ਹੁੰਦੀਆਂ ਨੇ, ਤੇ ਜੇ ਵਿੱਚ ਗੱਲ ਹੀ ਕੋਨਾ ਹੋਵੇ ਤੇ ਗੱਲ ਕਾਦੀ ਹੋਣੀ। ਦੱਸਾਂ ਗੱਲ ਦਾ ਕੀ ਮੁਕਾਮ ਤੈਨੂੰ, ਗੱਲ ਪਕੜ ਤਕਦੀਰ ਬਦਲਾ ਜਾਂਦੀ ਹੋਵੇ, ਗੱਲ ਤੇ ਕਰੇ ਜਾਣ ਗੱਲਾਂ, ਗੱਲ ਕਿਸੇ ਦੀ ਕਿਸੇ ਨੂੰ ਖਾ ਜਾਂਦੀ। ਉਹ ਕਿਸੇ ਗੱਲ ਦੇ ਨਹੀਂ ਮੁਤਾਜ ਰਹਿੰਦੇ, ਜਾਤ ਜਿਨ੍ਹਾਂ ਨੂੰ ਗੱਲ ਦੀ ਆ ਜਾਂਦੀ ਹੋਵੇ, ਗੱਲ ਦਾ ਵੱਲ ਜੇ ਕਸੂਰ ਮੰਦਾ ਤੇ ਬੜੀ ਦੂਰ ਦੀ ਸੈਰ ਵੀ ਕਰਾ ਜਾਂਦੀ। ਵਾਹ ਘੁੰਮਣ ਸਾਹਿਬ, ਗੱਲ ਇਹ ਵੇ ਇਹ ਗੱਲਾਂ ਸੁਣ ਕੇ ਤੇ ਕੁਝ ਆਪਣੇ ਵਿੱਚ ਅਮਲੀ ਤੌਰ ਦੇ ਉੱਤੇ ਇਹਨਾਂ ਅਮਲ ਦਰਾਮਦ ਕੀਤਾ ਜਾਏ। ਉਹ ਮੌਲਵੀ ਮਸੀਤੇ ਲਾਣ ਪਿਆ ਕਰੇ, ਤੇ ਉਹਨੇ ਆਖਿਆ ਉਹ ਪਿੰਡ ਵਾਲਿਓ ਬਰਕਤਾਂ ਕਾਹਦੀਆਂ ਹੋਣੀਆਂ ਨੇ, ਖਤਮ ਤੇ ਤੁਸੀਂ ਜੁਮੇਰਾਤ ਨੂੰ ਦਵਾਉਂਦੇ ਕੋ ਨਹੀਂ, ਆ ਖਤਮ ਦਵਾਇਆ ਕਰੋ ਕਿਤੇ ਤੁਹਾਡਾ ਵੀ ਕੋਈ ਕੰਮ ਸੌਖਾ ਹੋਵੇ। ਤੇ ਮਸੀਤੇ ਲਾਣ ਕਰਕੇ ਜਿਹੜੇ ਵੇਲੇ ਘਰ ਆਇਆ ਨਾ, ਤੇ ਅੱਗੋਂ ਬੀਬੀ ਨੇ ਤੌੜੀ ਦੇ ਵਿੱਚ ਕੁੱਕੜ ਕੋਕ ਪਾਏ ਆ। ਤੇ ਉਹਨੇ ਪੁੱਛਿਆ, ਉਹਨੇ ਆਖਿਆ ਵੀ ਕੀ ਗੱਲ ਆ, ਅੱਜ ਕੀ ਤੌੜੀ ਚ ਰਿੱਝਦਾ ਪਿਆ। ਤੇ ਆਖਣ ਲੱਗੀ ਤੂੰ ਮਸੀਤੇ ਲਾਣ ਨਹੀਂ ਕੀਤਾ, ਵੀ ਕੋਈ ਜੁਮੇਰਾਤ ਖਤਮ ਦਵਾਇਆ ਕਰੋ, ਤੇ ਚੰਗੀ ਸ਼ਾਇਦ ਮੈਂ ਕੁੱਕੜ ਕੋਕ ਇੱਕ ਤੌੜੀ ਚ ਪਾਏ ਆ, ਤੇ ਆ ਖਤਮ ਦਵਾਨਿਆ। ਤੇ ਉਸ ਆਖਿਆ ਕਰਮ ਵਾਲੀਏ, ਆਵਾਜ਼ ਤੇ ਲੋਕਾਂ ਵਾਸਤੇ, ਸਾਡੇ ਤੇ ਲਾਗੂ ਨਹੀਂ ਹੁੰਦੀ। ਇੰਜ ਨਹੀਂ, ਜਿਹੜੀ ਗੱਲ ਇੱਥੋਂ ਉਤਾਂ ਤੱਕ ਕੀਤੀ ਜਾਏ, ਦਿਲੋਂ ਨਾ ਕੀਤੀ ਜਾਏ, ਉਹ ਅਗਲੇ ਦੇ ਵੀ ਸਿਰਫ ਇੱਥੋਂ ਤੱਕ ਹੀ ਰਹਿੰਦੀ, ਉਹ ਵੀ ਦਿਲ 'ਚ ਨਹੀਂ ਉਤਰਦੀ। ਗੱਲ ਦਿਲੋਂ ਕੀਤੀ ਜਾਏ, ਅਗਲੇ ਦੇ ਦਿਲ ਤੇ ਅਸਰ ਕਰੇ।